ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਬਿਜ਼ਨਸ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਮੈਡੀਕਲ ਇੰਸ਼ੋਰੈਂਸ, ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਕੋਈ ਸਲਾਹ ਲੈਣ ਦੇ ਲਈ, ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜੀ ਵੁਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 2092770113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ, ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ, ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੇ ਐਂਟੀਲੂਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 23 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਹਰਿਆਣਾ ਪੁਲਿਸ ਤੋਂ। ਹਰਿਆਣਾ ਪੁਲਿਸ ਨੇ ਨੌਜਵਾਨ ਨੂੰ ਅਗਵਾ ਕੀਤਾ ਹੋਇਆ ਜੀ। ਦੱਸਦੇ ਤਾਂ ਕਈ ਹੈ ਜੀ। ਦੇਖੋ, ਇਹ ਜਿਹੜਾ ਮੁੰਡਾ ਹੈ ਇਹਦੀ ਤਾਂ ਹੁਣ ਕਹਿ ਲਓ ਕਿ ਸਾਰੀ ਆਇਡੈਂਟੀਟੀ ਤੇ ਫਿਰ ਜੋ ਉਹਦੀ ਹਾਲਤ ਆ ਉਹ ਸਾਰਾ ਕੁਝ ਸਾਹਮਣੇ ਆ ਗਿਆ, ਤਾਂ ਕਰਕੇ ਇਹ ਗੱਲ ਜਿਹੜੀ ਹੈ ਹੁਣ ਜਗਜ਼ਾਰ ਹੋ ਗਈ ਹੈ ਕਿ ਇਸ ਨੂੰ ਅਗਵਾ ਕੀਤਾ ਗਿਆ ਸੀ। ਪ੍ਰੀਤਪਾਲ ਨਾਂ ਦਾ ਮੁੰਡਾ ਆ, ਇਹਦਾ ਪਿੰਡ ਹੈ ਨਵਾਂ ਗਾਉਂ, ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਇਹ। ਇਸੇ ਪਿੰਡ ਦੇ ਸਰਪੰਚ ਨਾਲ ਸਾਡੀ ਗੱਲਬਾਤ ਹੋਈ ਸੀ, ਜਿਹੜਾ ਇਤਫਾਕਨ ਇਸ ਵੇਲੇ ਰੋਹਤਕ ਦੇ ਪੀਜੀਆਈ ਹਸਪਤਾਲ ਦੇ ਵਿੱਚ ਇਸੇ ਮੁੰਡੇ ਦੇ ਕੋਲ ਸੀ। ਤੇ ਜੋ ਸਰਪੰਚ ਨੇ ਗੱਲ ਦੱਸੀ ਆ, ਉਹ ਕਹਿੰਦਾ ਕਿ ਪਹਿਲਾਂ ਬੋਲਦਾ ਸੀ, ਹੁਣ ਤੇ ਨਹੀਂ ਬੋਲਿਆ ਜਾਂਦਾ। ਇਹਨੇ ਜਿਹੜੀ ਗੱਲ ਦੱਸੀ ਆ ਕਿ ਜਿਸ ਵੇਲੇ ਇਹਨਾਂ ਨੇ ਆ ਕੇ ਧੂਆਂ ਰੌਲੀ ਦੇ ਵਿੱਚ ਸਾਡੇ ਤੇ ਹਮਲਾ ਕੀਤਾ, ਯਾਨੀ ਨੀਮ ਫੌਜੀ ਦਸਤਿਆਂ ਨੇ, ਉਸ ਵੇਲੇ ਕਹਿੰਦਾ ਕਿ ਵੀ ਭੱਜ ਦੌੜ ਦੇ ਵਿੱਚ ਜਦੋਂ ਭਾਜੜ ਪੈ ਗਈ ਤਾਂ ਪੱਗ ਡਿੱਗ ਪਈ। ਜਦੋਂ ਇਹ ਪੱਗ ਚੁੱਕਣ ਲਗਾ ਤੇ ਉਸ ਵੇਲੇ ਇਹਨੂੰ ਫਿਰ ਬੋਰੀ 'ਚ ਸੁੱਟਿਆ ਗਿਆ। ਬੋਰੀ ਪਾ ਕੇ ਉੱਤੋਂ ਤੇ ਉਦਾਂ ਹੀ ਘੜੀਸਦੇ ਲੈ ਗਏ ਨੇ ਤੇ ਉੱਥੇ ਜਾ ਕੇ ਫਿਰ ਅੰਨ੍ਹੇਵਾਹ ਕੁੱਟਿਆ, ਜਿਹਦੇ ਕਰਕੇ ਚਿਹਰੇ ਤੋਂ ਲੈ ਕੇ ਸਿਰ, ਲੱਤ ਵੀ ਟੁੱਟ ਗਈ ਸ਼ਾਇਦ 2 ਥਾਵਾਂ ਤੋਂ, ਮਤਲਬ ਕਿ ਛੱਡਿਆ ਹੀ ਕੁਛ। ਉਸ ਤੋਂ ਬਾਅਦ ਉਹਨੂੰ ਹਸਪਤਾਲ ਖੜਿਆ ਗਿਆ, ਜਿੱਥੇ ਉਹਦੀ ਹਾਲਤ ਜਿਹੜੀ ਆ ਹੁਣ ਕਹਿ ਸਕਦੇ ਹਾਂ ਆਪਾਂ ਕਿ ਬਹੁਤ ਜ਼ਿਆਦਾ ਨਾਜ਼ੁਕ ਆ, ਬਹੁਤ ਜ਼ਿਆਦੀਆਂ ਸੱਟਾਂ ਨੇ। ਇਸ ਤਰ੍ਹਾਂ ਹੋਰ ਵੀ ਦੱਸਦੇ ਆ ਕਿ 5 ਤੋਂ 6 ਬੰਦੇ ਜਿਹੜੇ ਲਾਪਤਾ ਦੱਸੇ ਜਾਂਦੇ ਆ ਕਿ ਉਹ ਕਸਟਡੀ 'ਚ ਆ। ਹੁਣ ਉਹ ਕਿੱਥੇ ਨੇ, ਹਸਪਤਾਲ ਦੇ ਵਿੱਚ ਨੇ ਜਾਂ ਕਹਿ ਲਓ ਕਿ ਕਿਸੇ ਹਿਰਾਸਤ ਦੇ ਵਿੱਚ ਨੇ, ਇਹ ਕਿਸੇ ਨੂੰ ਕੋਈ ਪਤਾ ਨਹੀਂ। ਪਰ ਕਮਾਲ ਦੀ ਗੱਲ ਆ ਕਿ ਇਸ ਮੁੰਡੇ ਨੂੰ ਚੁੱਕ ਕੇ ਉਹਨਾਂ ਨੇ ਕੁੱਟਿਆ ਹੀ ਨਹੀਂ, ਬਲਕਿ ਹੋਇਆ ਇਹ ਆ ਕਿ ਉਹਦੇ ਤੇ ਉਲਟਾ 307 ਦਾ ਮੁਕੱਦਮਾ ਦਰਜ ਕਰ ਦਿੱਤਾ ਹੈ ਜੀ। ਹੁਣ ਹੋਏਗਾ ਕਿ ਉਹਦੇ ਘਰਦਿਆਂ ਨੂੰ ਐਸਐਸਪੀ ਨੇ ਵੀ ਲਾਹਤ ਕਰ ਦਿੱਤੀ ਆ ਕਿ ਭਾਈ ਜਿਵੇਂ ਹੀ ਇਹਨੂੰ ਡਿਸਚਾਰਜ ਕੀਤਾ ਜਾਏਗਾ ਅਸੀਂ ਇਹਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਘਲਾ ਦੇਣਾ ਤੇ ਉੱਥੇ ਲਾ ਦੇਵੇਗਾ। ਬਾਕੀ ਇਹਦਾ ਮਤਲਬ ਸਾਫ਼ ਆ ਕਿ ਜੇਲ੍ਹ ਦੇ ਵਿੱਚ ਇਲਾਜ ਨੂੰ ਪਹਿਲ ਦਿੱਤੀ ਜਾ ਰਹੀ ਆ, ਬਲਕਿ ਜੋ ਇਲਾਜ ਚੱਲ ਰਿਹਾ ਉੱਥੇ ਇੰਨਾ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਉਹਨਾਂ ਦਾ ਦੋਸ਼ ਆ ਕਿ ਇੱਥੇ ਇਲਾਜ ਦੇ ਨਾਂ ਤੇ ਸਿਰਫ ਫਾਰਮੈਲਿਟੀ ਹੀ ਕੀਤੀ ਜਾ ਰਹੀ ਆ। ਅਸੀਂ ਜੇ ਉਹਨੂੰ ਸ਼ਿਫਟ ਕਰਾਉਣਾ ਚਾਹੁੰਦੇ ਆ ਕਿ ਕਿਤੇ ਹੋਰ ਬਈ ਸਾਨੂੰ ਭੇਜ ਦਿਓ, ਰੈਫਰ ਕਰ ਦਿਓ, ਤਾਂ ਉਹ ਕਹਿੰਦੇ ਆ ਕਿ ਨਹੀਂ, ਇਹ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਆ। ਤੇ ਕਮਾਲ ਦੀ ਗੱਲ ਇਹ ਆ ਕਿ ਹਸਪਤਾਲ ਦੇ ਅੱਗੇ ਕਹਿੰਦੇ ਕਿ ਪਹਿਰੇ ਲਾ ਰੱਖੇ ਆ, ਹਸਪਤਾਲ ਦੇ ਅੱਗੇ ਪਹਿਰੇ ਲਾ ਰੱਖੇ ਆ। ਤਾਂ ਹੁਣ ਬਈ ਇਹ ਵਿਥਿਆ ਉਹਨਾਂ ਦੀ ਸੁਣ ਕੇ ਤੇ ਬੜਾ ਦੁੱਖ ਹੁੰਦਾ ਕਿ ਇੱਕ ਤੇ ਉਹ ਇੱਧਰ ਆ ਕੇ ਇਹ ਸਾਰਾ ਕੁਝ ਕਰਕੇ ਗਏ ਨੇ। ਹਾਲਾਂਕਿ ਚਲੋ ਹੋ ਸਕਦਾ ਕਿਸੇ ਨੇ ਸ਼ਰਾਰਤ ਪ੍ਰਵੀਨ ਜੀ ਕੀਤੀ ਹੋਵੇ, ਕੁਝ ਵੀ, ਮਤਲਬ ਕਿ ਜਿਵੇਂ ਮੰਨ ਲਓ ਜੇ ਕਿਸੇ ਨੇ ਆਪ ਮੁਹਾਰੇ ਹੋ ਕੇ ਕੀਤੀ ਆ,
ਕੋਈ ਪਹਿਲ ਕੀਤੀ ਹੈ ਜਾਂ ਕੋਈ ਬੈਰੀਕੇਡਿੰਗ ਤੋੜਨ ਦਾ ਯਤਨ ਕੀਤਾ ਜਾ ਰਿਹਾ, ਹੂੰ ਤਾਂ ਹੁਣ ਇਹਦੇ ਤੇ 307 ਇਹ ਤੁਸੀਂ ਤੱਤ ਫੱਟ ਨਿਸ਼ਾਨਦੇਹੀ ਕਰ ਲਈ ਕਿ ਇਹ ਬੰਦਾ ਨਾਲ ਸੀ। ਜੀ ਜੀ ਆਪ ਹੀ ਤੁਸੀਂ ਫਿਰ ਜੱਜ ਤੇ ਆਪ ਹੀ ਜਲਾਦ ਬਣ ਗਏ। ਹੂੰ ਇਹ ਹੁਣ ਸਾਡੀ ਸਰਕਾਰ ਨੂੰ ਵੇਖਣਾ ਚਾਹੀਦਾ ਹੈ ਕਿ ਉਹ ਨਾ ਸਿਰਫ ਸਾਡੀ ਜਿਹੜੀ ਮੰਨ ਲਓ ਇਲਾਕੇ ਦੀ ਜਿਹੜੀ ਸਾਡੀ ਟੈਰੀਟਰੀ ਆ, ਜਿਹੜੀ ਸਾਡੀ ਪ੍ਰਭੂ ਸੱਤਾ ਹੈਗੀ ਆ ਹੂੰ ਬਈ, ਉਹਦੇ ਵਿੱਚ ਨਾ ਸਿਰਫ ਉਹ ਵੜ ਰਹੇ ਨੇ ਬਲਕਿ ਬੰਦੇ ਚੁੱਕ ਕੇ ਲਿਜਾ ਰਹੇ ਨੇ ਹੂੰ ਤੇ ਉਲਟਾ 307 ਦਾ ਮੁਕੱਦਮਾ ਦਰਜ ਕਰ ਰਹੇ ਨੇ ਕਿ ਤੁਸੀਂ ਕਿੱਥੇ ਹੋ। ਇਸੇ ਗੱਲ ਤੋਂ ਹੀ ਅੱਜ ਜੇ ਤੁਸੀਂ ਵੇਖੋਗੇ ਤੇ ਡੱਲੇਵਾਲ ਹੋਰਾਂ ਦਾ ਵੀ ਤੇ ਪੇਚ ਫਸ ਗਿਆ ਨਾ ਇਹਨਾਂ ਦੇ ਨਾਲ। ਜੀ ਪੇਚ ਇਹ ਫਸ ਗਿਆ ਕਿ ਜਿਹੜਾ ਕਿਸਾਨ ਮਰਿਆ ਸ਼ੁਭਕਰਮਨ, ਹੂੰ ਉਹਦਾ ਸੰਸਕਾਰ ਉਹਨਾਂ ਨੇ ਆਖਿਆ ਕਿ ਨਹੀਂ ਕਰਨਾ ਅਸੀਂ। ਕਾਰਨ ਇਹੋ ਹੈ ਕਿ ਉਹ ਆਂਦੇ ਆ ਕਿ ਇਹ ਸਾਨੂੰ ਸਿਰਫ ਤੇ ਸਿਰਫ ਕਰੋੜ ਰੁਪਈਆ ਤੇ ਨੌਕਰੀ ਦੇ ਕੇ ਟਰਕਾਉਣਾ ਚਾਹੁੰਦੇ ਆ। ਹੂੰ ਬਲਕਿ ਜੇ ਪਰਚੇ ਦਾ ਅਸੀਂ ਕਹਿੰਦੇ ਆ ਤਾਂ ਇਹ ਕਹਿ ਦਿੰਦੇ ਆ ਕਿ ਨਹੀਂ ਨਹੀਂ ਦੇਖੋ ਜੀ, ਪਰਚਾ ਨਹੀਂ ਕਰ ਸਕਦੇ, ਜੇ ਅਸਾਂ ਉਹਨਾਂ ਤੇ ਕੀਤਾ ਤੇ ਕੱਲ ਨੂੰ ਉਹ ਸਾਡੇ ਤੇ ਕਰਨਗੇ, ਇਹ ਫਿਰ ਮਾਮਲਾ ਔਖਾ ਭਾਰਾ ਹੋ ਜਾਊਗਾ। ਹੂੰ ਤੇ ਆਪਣੇ ਆਪ ਦੇ ਵਿੱਚ ਹੁਣ ਤੁਸੀਂ ਸਮਝ ਹੀ ਸਕਦੇ ਹੋ ਕਿ ਕੀ ਗੱਲਾਂ ਹੋ ਰਹੀਆਂ ਨੇ। ਹੂੰ ਸੋ ਇਸ ਕਰਕੇ ਵੀ ਇਹ ਜਿਹੜਾ ਮਾਮਲਾ ਹੈ ਉਹ ਕਾਫੀ ਸੰਵੇਦਨਸ਼ੀਲ ਹੋ ਜਾਂਦਾ ਹੈ ਹੂੰ ਕਿ ਇਧਰਲੀ ਪੁਲਿਸ ਜਿਹੜੀ ਹੈ ਉਹ ਡਰ ਰਹੀ ਹੈ, ਉਹ FIR ਵੀ ਨਹੀਂ ਕੱਟ ਰਹੀ, ਜਦ ਕਿ ਤੁਹਾਨੂੰ 36 ਐਸੀਆਂ ਉਦਾਹਰਨਾਂ ਮਿਲ ਜਾਣਗੀਆਂ ਹੂੰ ਜਿਹਦੇ ਚ ਸੁਪਰੀਮ ਕੋਰਟ ਤੱਕ ਵੀ ਕੋਰਟਾਂ ਨੇ ਕਿਹਾ ਹੈ ਕਿ ਭਾਈ ਜਦੋਂ ਵੀ ਗੈਰ ਜ਼ਮਾਨਤੀ ਯਾਨੀ ਕੋਈ ਗੰਭੀਰ ਅਪਰਾਧ ਹੁੰਦਾ ਹੈ ਤਾਂ ਉਸ ਸੂਰਤ ਦੇ ਵਿੱਚ ਸਭ ਤੋਂ ਪਹਿਲਾਂ ਜੀ ਕੰਮ ਇਹ ਹੋਣਾ ਚਾਹੀਦਾ ਕਿ FIR ਕੱਟੋ। ਜਦੋਂ ਤੁਸੀਂ FIR ਕੱਟ ਲਓਗੇ ਤਾਂ ਫਿਰ ਉਸ ਤੋਂ ਬਾਅਦ ਮਾਮਲਾ ਜਿਹੜਾ ਉਹ ਅੱਗੇ ਇਨਵੈਸਟੀਗੇਟ ਕਰੋ। ਜੀ ਇੱਥੇ ਕੀ ਹੋ ਰਿਹਾ ਕਿ ਕੁਝ ਵੀ ਨਹੀਂ। ਹੂੰ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਨੇ ਇੱਕ ਦੋ ਵਾਰੀ ਕਿਹਾ ਤੇ ਜ਼ਰੂਰ ਕਿ ਪਰਚਾ ਕਰਾਂਗੇ, ਪਰ ਹੁਣ ਡੱਲੇਵਾਲ ਦੀ ਜ਼ੁਬਾਨੀ ਜੇ ਆਪਾਂ ਸੁਣੀਏ ਹੂੰ ਤੇ ਉਹ ਕਹਿੰਦੇ ਆ ਕਿ SSP ਆਇਆ ਸੀਗਾ, ਮੁਲਾਕਾਤ ਕੀਤੀ ਸੋ, ਪਰ ਪਰਚੇ ਦੇ ਨਾਮ ਤੇ ਉਹਨਾਂ ਨੇ ਉਹੀਓ ਗੱਲ ਕਹੀ ਆ ਜਿਹੜੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿ ਭਾਈ ਪਰਚਾ ਨਹੀਂ ਹੋ ਸਕਦਾ, ਪਰਚਾ ਨਹੀਂ ਅਸੀਂ ਕਰ ਸਕਦੇ ਕਿਉਂਕਿ ਕੱਲ ਨੂੰ ਫਿਰ ਉਹ ਕਰ ਦੇਣਗੇ ਇਦਾਂ, ਫਿਰ ਕੰਮ ਠੀਕ ਨਹੀਂ। ਅੱਛਾ ਇਸੇ ਕਰਕੇ ਡੱਲੇਵਾਲ ਹੋਰਾਂ ਨੇ ਆਖਿਆ ਕਿ ਅਸੀਂ ਸੰਸਕਾਰ ਹੀ ਨਹੀਂ ਕਰਨਾ, ਅਸੀਂ ਸੰਸਕਾਰ ਨਹੀਂ ਕਰਨਾ। ਹਾਲਾਂਕਿ ਸਰਕਾਰ ਦੀਆਂ ਸਿਆਸਤਾਂ ਵੇਖੋ ਤੁਸੀਂ ਕਿ 13 ਸਾਲ ਪਹਿਲਾਂ ਜਿਸ ਲੇਡੀ ਦਾ ਡਾਈਵੋਰਸ ਹੋਇਆ, ਹਾਂਜੀ ਸ਼ੁਭਕਰਨ ਦੀ ਮਾਂ ਦਾ, ਉਹਨੂੰ ਠੱਲ ਦਿੱਤਾ ਲਿਆ ਕੇ। ਹੁਣ ਉਹਨੇ ਰੌਲਾ ਪਾ ਲਿਆ, ਕਹਿੰਦੀ ਕਿ ਮੈਂ ਤਾਂ ਸੰਸਕਾਰ ਕਰਨਾ ਚਾਹੁੰਦੀ, ਮੈਂ ਨਹੀਂ ਮਿੱਟੀ ਰੁਲਦੀ ਵੇਖਣਾ ਚਾਹੁੰਦੀ। ਯਾਨੀ ਇਸ ਤਰ੍ਹਾਂ ਦੀਆਂ ਵੀ ਰਾਜਨੀਤੀਆਂ ਚੱਲਦੀਆਂ ਪਈਆਂ ਨੇ ਕਿ ਇੱਕ ਪਾਸੇ ਅੱਛਾ ਖੇਡ ਕਿਸਾਨ ਆਗੂ ਵੀ ਕੂਟਨੀਤੀ ਰਹੇ ਆ ਜੀ, ਉਹ ਹੋਰ ਤਰ੍ਹਾਂ ਦੀ, ਉਹਨੂੰ ਸਮਝੋ ਕਿ ਦਿੱਲੀ ਜਾਣ ਵਾਲਾ ਮਾਮਲਾ ਟਲ ਗਿਆ। ਹੁਣ ਮਾਮਲਾ ਕੀ ਬਣ ਗਿਆ ਕਿ ਪਰਚਾ ਕੱਟੋ ਜੀ, ਕਾਰਵਾਈ ਕਰੋ। ਯਾਨੀ ਸਮਝਦੇ ਹੋ ਨਾ ਕਿ ਅੱਗੇ ਵਧਣ ਵਾਲੀ ਜਿਹੜੀ ਗੱਲ ਹੈ ਉਹਨੂੰ ਸ਼ਾਇਦ ਇਹਨਾਂ ਨੇ ਭਾਂਸ ਲਿਆ ਕਿ ਬਹੁਤ ਖਤਰਨਾਕ ਹੈ ਇਸ ਵੇਲੇ ਹਾਲਾਤ। ਤਾਂ ਮਾਮਲਾ ਸਾਰਾ ਡਾਈਵਰਟ ਹੋ ਗਿਆ ਨਾ। ਹੁਣ ਸਭ ਤੋਂ ਪਹਿਲਾਂ ਡੱਲੇਵਾਲ ਸਾਹਿਬ ਨੇ ਕਿਹਾ ਕਿ ਨਿਆਂ ਜ਼ਰੂਰੀ ਹੈ, ਅਸੀਂ ਦਿੱਲੀ ਨੂੰ ਕੀ ਕਰਨਾ ਭਾਈ, ਮੁੰਡਾ ਇੱਥੇ ਤੇ ਮਰਿਆ ਪਿਆ। ਸਮਝ ਗਏ ਨਾ ਤੁਸੀਂ ਉਧਰੋਂ ਤੇ ਇਧਰੋਂ। ਹੁਣ ਸਰਕਾਰ ਚਾਹੁੰਦੀ ਆ ਬਈ ਇਹ ਸਾਰੀ ਜਿਹੜੀ ਸੀਗੀ ਇਹ ਤੇ ਵਜਨ ਵਾਲੀ ਜਿਹੜੀ ਸਾਡੇ ਤੇ ਪੈ ਗਈ ਆ ਕੁੰਡੀ। ਵੇਖੋ ਕਿਸ ਤਰ੍ਹਾਂ ਰਾਜਨੀਤੀ, ਕੂਟਨੀਤੀ ਇਤਿਆਦਿਕ ਇਹ ਚੀਜ਼ਾਂ ਜਿਹੜੀਆਂ ਨੇ ਕੰਮ ਕਰਦੀਆਂ ਨੇ। ਖੈਰ ਕੁਛ ਗੱਲਾਂ ਹੋਰ ਜੇ ਆਪਾਂ ਇਹਦੇ ਨਾਲ ਜੁੜੀਆਂ ਵੇਖੀਏ ਤੇ ਹੁਣ ਇਹ ਕੋਸ਼ਿਸ਼ ਕਰ ਰਹੇ ਨੇ ਕਿ ਕਾਨੂੰਨੀ ਤੌਰ ਤੇ ਵੀ ਘੇਰਿਆ ਜਾਵੇ, ਵਕੀਲਾਂ ਦੇ ਜ਼ਰੀਏ SSP ਨੂੰ ਕਹਿ ਕੇ, ਮਤਲਬ ਕਿ ਕੋਈ ਸ਼ਾਇਦ ਇਹਨਾਂ ਨੇ ਮੰਗ ਪੱਤਰ ਵੀ ਦਿੱਤਾ ਸੀ ਤੇ ਉਸ ਤੋਂ ਬਾਅਦ ਹੁਣ ਚਾਰਾਜੋਈ ਇਹ ਕੀਤੀ ਜਾ ਰਹੀ ਆ ਕਿ ਅਦਾਲਤ ਦੇ ਵਿੱਚ ਵੀ ਮਾਮਲਾ ਖੜਿਆ ਜਾਵੇ। ਇਨਫੈਕਟ ਹਾਈ ਕੋਰਟ 'ਚ ਇੱਕ ਪਟੀਸ਼ਨ ਗਈ ਵੀ ਹੈ ਉਸ ਤੋਂ ਬਾਅਦ। ਇਹ ਸਾਰੀਆਂ ਗੱਲਾਂ ਇੱਕ ਪਾਸੇ। ਸੁਨੀਲ ਜਾਖੜ ਨੇ ਵੀ ਅੱਜ ਭਾਜਪਾ ਦਾ ਜਿਹੜਾ ਪ੍ਰਧਾਨ ਆ, ਇਹ ਗੱਲ ਮੈਂ ਸ਼ੁਰੂ 'ਚ ਹੀ ਕਿਹਾ ਸੀਗਾ ਕਿ ਇਸ ਵਾਰੀ ਤੁਸੀਂ ਭਾਜਪਾ ਦੇ ਕਿਸੇ ਵੀ ਲੀਡਰ ਦੇ ਮੂੰਹੋਂ ਕੋਈ ਤਿੱਖਾ ਬਿਆਨ ਨਹੀਂ ਸੁਣੋਗੇ। ਤਾਂ ਤੁਸੀਂ ਦੇਖ ਲਓ, ਹਰਜੀਤ ਗਰੇਵਾਲ ਤੋਂ ਲੈ ਕੇ ਸੁਰਜੀਤ ਜੈਨੀ ਤੱਕ ਕੋਈ ਨਹੀਂ ਬੋਲਿਆ।
ਇਵਨ ਦੈਟ ਸੁਨੀਲ ਜਾਖੜ ਨੂੰ ਵੀ ਅੱਜ ਆਪਣੀ ਸਰਕਾਰ ਨੂੰ ਕਹਿਣਾ ਪਿਆ ਜੀ। ਕਿ ਭਾਈ ਸੰਵੇਦਨਸ਼ੀਲ ਹੋਵੋ, ਹੂੰ, ਇਹ ਮਾਮਲਾ ਬੜਾ ਗੰਭੀਰ ਹੈ। ਜੀ। ਤਾਂ ਯਾਨੀ ਜਿੰਨਾ ਕੁ ਚੌਧਰੀ ਸਾਹਿਬ ਕਹਿ ਸਕਦੇ ਸਨ, ਉਹਨਾਂ ਨੇ ਕਹਿ ਦਿੱਤਾ ਹੈ, ਹੂੰ, ਕਿਉਂਕਿ ਇਹਨਾਂ ਦੀ ਸਥਿਤੀ ਪੋਜੀਸ਼ਨ ਜਿਹੜੀ ਆ ਉਹ ਇਸ ਵੇਲੇ ਬੜੀ ਫਸਵੀਂ ਆ। ਹੂੰ, ਤਾਂ ਕੁੱਲ ਮਿਲਾ ਕੇ ਅੱਜ ਦੀ ਜੇ ਆਪਾਂ ਸਾਰੀ ਖਬਰ ਦੀ ਖਬਰ ਵੇਖੀਏ ਇਸ ਮਾਮਲੇ ਨੂੰ ਲੈ ਕੇ, ਹੂੰ, ਕਿ ਹੁਣ ਸ਼ੁਭਕਰਨ ਤੇ ਹੀ ਆ ਕੇ ਗੱਲ ਟਿਕ ਗਈ ਆ ਕਿ ਉਹਦਾ ਪੋਸਟਮਾਰਟਮ ਕਦੋਂ ਹੋਵੇਗਾ, ਸੰਸਕਾਰ ਕਦੋਂ ਹੋਵੇਗਾ ਤੇ ਫਿਰ ਪਰਚਾ ਕਦੋਂ ਹੋਏਗਾ। ਕਿਉਂਕਿ ਸਰਕਾਰ ਕਹਿੰਦੀ ਆ ਕਿ ਪਹਿਲਾਂ ਪੋਸਟਮਾਰਟਮ, ਉਸ ਤੋਂ ਬਾਅਦ ਫਿਰ ਪਰਚੇ ਦੀ ਗੱਲ। ਕਿਸਾਨ ਆਗੂ ਕਹਿੰਦੇ ਆ ਕਿ ਪਹਿਲਾਂ ਪਰਚਾ ਫਿਰ ਪੋਸਟਮਾਰਟਮ ਦੀ ਗੱਲ, ਫਿਰ ਦੇਖਦੇ ਆ। ਤਾਂ ਉਧਰ ਜੇ ਤੁਸੀਂ ਐਸਕੇਐਮ ਨੂੰ ਵੇਖੋਗੇ ਤਾਂ ਉਹਨਾਂ ਨੂੰ ਵੀ ਸਵਾਲ ਅੱਜ ਦਿਨ ਭਰ ਹੁੰਦੇ ਰਹੇ ਆ, ਪਰ ਉਹਨਾਂ ਦੇ ਆਪਣੇ ਤਰਕ ਆ ਕਿ ਏਕਾ ਜਿਹੜਾ ਉਹ ਹਾਲ ਦੀ ਘੜੀ ਸੰਭਵ ਜਾਪਦਾ ਨਹੀਂ ਹੈ। ਅੱਜ ਇੱਧਰ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਨੇ ਬਲੈਕ ਡੇ ਮਨਾਇਆ ਇਸ ਤੇ ਮੌਤ ਦੇ ਵਿਰੋਧ ਦੇ ਵਿੱਚ, ਪਰ ਬਲੈਕ ਡੇ ਦਾ ਕੋਈ ਜ਼ਿਆਦਾ ਅਸਰ ਨਹੀਂ ਹੋਇਆ। ਠੀਕ ਹੈ। ਮਤਲਬ ਕਿ ਇਹਨਾਂ ਨੇ ਕਿਹਾ ਸੀਗਾ ਕਿ ਘਰਾਂ ਦੇ ਵਿੱਚ ਕਾਲੇ ਝੰਡੇ ਲਾਓ, ਐਸਾ ਕੁਝ ਨਹੀਂ ਹੋਇਆ ਪ੍ਰਵੀਨ ਜੀ। ਹੁਣ ਪ੍ਰੋਗਰਾਮ ਅਗਲਾ ਹੈਗਾ 26 ਨੂੰ ਟਰੈਕਟਰ ਮਾਰਚ ਦਾ, ਉਹਦੇ ਵਿੱਚ ਵੇਖੋ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ। ਪਰ ਅੱਜ ਦਿਨ ਭਰ ਬਾਰਡਰਾਂ ਤੇ ਸ਼ਾਂਤੀ ਰਹੀ ਹੈ, ਥੋੜੀ ਬਹੁਤੀ ਹਿਲਜੁਲ ਹੋਈ ਆ, ਕੋਈ ਵੱਡੀ ਗੱਲ ਨਹੀਂ। ਹਾਂ, ਇਹ ਵੀ ਇੱਕ ਫੈਕਟ ਹੈ ਕਿ ਜਿਸ ਤਰ੍ਹਾਂ ਇੱਕ ਕਿਆਸ ਲਾਇਆ ਜਾ ਰਿਹਾ ਸੀਗਾ ਕਿ ਬਹੁਤ ਵੱਡਾ ਹਜੂਮ ਬਾਰਡਰਾਂ ਤੇ ਵੇਖਣ ਨੂੰ ਮਿਲ ਸਕਦਾ ਹੈ, ਯਾਨੀ ਸੰਘਰਸ਼ ਬਹੁਤ ਤਿੱਖਾ ਹੋ ਸਕਦਾ ਹੈ, ਤੇ ਐਸਾ ਥੋੜਾ ਜਿਹਾ ਕੰਮ ਢਿੱਲਾ ਹੀ ਨਜ਼ਰ ਆਇਆ। ਕੋਈ ਇੰਨਾ ਵੱਡਾ ਪੰਜਾਬ ਦੇ ਵਿੱਚ ਆਪਾਂ ਜੇ ਦੇਖੀਏ ਤਾਂ ਕੋਈ ਹਿਲਜੁਲ ਵਾਲਾ ਪ੍ਰੋਗਰਾਮ ਹਾਲ ਦੀ ਘੜੀ ਨਹੀਂ ਦੇਖਿਆ। ਪਰ ਇਹ ਆ ਕਿ ਕਿਸਾਨ ਜਥੇਬੰਦੀਆਂ, ਚਾਹੇ ਇਹ ਜਥੇਬੰਦੀਆਂ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਦੀਆਂ ਹੋਣ ਜਾਂ ਦੂਜੇ ਦੀਆਂ, ਤਾਂ ਉਹ ਕੁਝ ਮੰਗਾਂ ਤੇ ਜਾਂ ਸਰਕਾਰ ਦੇ ਦਮਨ ਚੱਕਰ ਦੇ ਵਿਰੋਧ ਦੇ ਵਿੱਚ ਉਹ ਇਕੱਠੀਆਂ ਨਜ਼ਰ ਆ ਰਹੀਆਂ, ਇੱਕੋ ਸੁਰ ਚ ਬੋਲਦੀਆਂ ਨਜ਼ਰ ਆ ਰਹੀਆਂ। ਜੀ। ਬਿਲਕੁਲ ਮਿੰਟੂ ਜੀ, ਮਾਨ ਸਰਕਾਰ ਦੀ ਬਹੁਤ ਜ਼ਿਆਦਾ ਆਲੋਚਨਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਪਰਚਾ ਦਰਜ ਕਰਨ ਦੇ ਵਿੱਚ ਮਾਨ ਸਰਕਾਰ ਟਾਲ ਮਟੋਲ ਕਰ ਰਹੀ ਹੈ। ਹੁਣ ਵੈਸੇ ਸੋਸ਼ਲ ਮੀਡੀਆ ਤੇ ਫੈਲਾਇਆ ਜਾ ਰਿਹਾ ਕਿ ਪਰਚਾ ਹੋ ਗਿਆ, ਪਰ ਅਸਲ ਦੇ ਵਿੱਚ ਪੁਖਤਾ ਜਾਣਕਾਰੀਆਂ ਦੇ ਮੁਤਾਬਕ ਹਾਲੇ ਵੀ ਪਰਚਾ ਨਹੀਂ ਹੋਇਆ। ਇਹ ਪਰਚਾ ਉਹਨਾਂ ਨੂੰ ਭਾਜਪਾ ਦੇ ਡਰ ਕਰਕੇ ਨਹੀਂ ਹੋ ਰਿਹਾ, ਜਾਂ ਉਹਨਾਂ ਦੀ ਆਪਣੀ ਕਿਸੇ ਇਨਵੈਸਟੀਗੇਸ਼ਨ ਦੇ ਵਿੱਚ, ਜਾਂਚ ਦੇ ਵਿੱਚ ਕੋਈ ਘਾਟ ਆ। ਪਰ ਜਿਵੇਂ ਹੀ ਆਪਾਂ ਮਿੰਟੂ ਜੀ ਅਕਸਰ ਹੀ ਵੇਖਦੇ ਹਾਂ ਕਿ ਜਦੋਂ ਕੋਈ ਡੈੱਡ ਬੋਡੀ ਹਸਪਤਾਲ ਪਹੁੰਚਦੀ ਹੈ ਤਾਂ ਉਹਦਾ ਪੋਸਟਮਾਰਟਮ ਹੁੰਦਾ ਤੇ ਉਹ ਜਿਹੜੀ ਮੁੱਢਲੀ ਰਿਪੋਰਟ ਆ ਉਹਦਾ ਉਦੋਂ ਹੀ ਕੱਟੀ ਜਾਂਦੀ ਹੈ, ਪੁਲਿਸ ਆਪਣੇ ਪੱਧਰ ਤੇ ਕੱਟ ਦਿੰਦੀ ਹੈ। ਨਹੀਂ, ਉਹਦਾ ਪੰਚਨਾਮਾ ਹੁੰਦਾ, ਸਾਰਾ ਕੁਝ ਹੁੰਦਾ, ਪ੍ਰੋਸੀਜਰ ਹੁੰਦਾ। ਵੇਖੋ ਗੱਲ ਇਹ ਆ ਕਿ ਪੁਲਿਸ ਤੇ ਅਫਸਰਸ਼ਾਹੀ ਤੇ ਪਰਚੇ ਹੁੰਦੇ ਆਏ ਆ। ਬਾਈਬਲ ਕਲਾਂ ਇਹਦੀ ਇੱਕ ਮਿਸਾਲ ਹੈ ਜਿੱਥੇ ਪੁਲਿਸ ਤੇ ਪਰਚਾ ਹੋਇਆ ਸੀਗਾ। ਬਿਲਕੁਲ। ਇੱਥੇ ਇੰਡੀਆ ਦੇ ਵਿੱਚ ਆਰਮੀ ਆਫੀਸਰਸ ਨੂੰ ਫੇਕ ਐਨਕਾਊਂਟਰਾਂ 'ਚ ਸਜ਼ਾਵਾਂ ਹੋਈਆਂ ਨੇ। ਜੀ। ਕੋਰਟ ਮਾਰਸ਼ਲ ਹੋਏ ਨੇ। ਤਾਂ ਇਹ ਤਾਂ ਹੈ ਨਹੀਂ ਹੈ ਕਿ FIR ਨਹੀਂ ਹੋ ਸਕਦੀ। ਤੇ ਦੂਜੀ ਗੱਲ, FIR ਇਸ ਵਾਸਤੇ ਵੀ ਜ਼ਰੂਰੀ ਹੈ ਕਿਉਂਕਿ ਹਰਿਆਣੇ ਵਾਲੇ ਕਹਿੰਦੇ ਗੋਲੀ ਅਸੀਂ ਮਾਰੀ ਨਹੀਂ, ਫਿਰ ਤਾਂ FIR ਕੱਟਣੀ ਬੜੀ ਸੌਖੀ ਆ। ਇਹ ਗੋਲੀ ਮਾਰੀ ਕਿੰਨੇ, ਸਮਝਦੇ ਹੋ ਨਾ? ਫਿਰ ਤਾਂ FIR ਕੱਟਣੀ ਬੜੀ ਸੌਖੀ ਆ ਨਾ। ਤੇ ਜੇ FIR, ਇਹ ਸੋਸ਼ਲ ਮੀਡੀਆ ਤੇ ਤਾਂ ਬਹੁਤ ਕੁਝ ਚੱਲਦਾ ਹੈ। ਸੋਸ਼ਲ ਮੀਡੀਆ ਤੇ ਜੋ ਇਹ ਚਲਾਉਂਦੇ ਨੇ, ਇਹ ਇਹਨਾਂ ਦੇ ਆਪਣੇ ਬੰਦੇ ਨੇ। ਫੇਕ ਨਿਊਜ਼ ਫੈਕਟਰੀ ਤੇ ਇਹ ਨੇ। ਗੱਲ ਇਹ ਹੈ ਕਿ ਜੇ FIR ਕੱਟੀ, ਉਹਦਾ ਨੰਬਰ ਜਿਹੜਾ ਨਸ਼ਰ ਕਰ ਦਿਓ, FIR ਦੀ ਕਾਪੀ ਪਾ ਦਿਓ। ਜੀ ਬਿਲਕੁਲ। FIR ਦਾ ਨੰਬਰ ਹੁੰਦਾ ਨਾ ਬਕਾਇਦਾ ਤੌਰ ਤੇ। ਜੀ। ਤੇ ਮਿੰਟੂ ਜੀ ਗੱਲ ਕਰੀਏ ਗਿਆਨੀ ਰਘਵੀਰ ਸਿੰਘ ਜੀ ਦੀ, ਉਹਨਾਂ ਨੇ ਭੁੱਖ ਹੜਤਾਲ ਛੱਡ ਕੇ ਆਪਣਾ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਜੀ। ਤੇ ਮੈਂ ਤੁਹਾਨੂੰ ਕੀ ਕਿਹਾ ਸੀਗਾ? ਬੋਲੋ, ਯਾਦ ਆ ਨਾ? ਹਾਂਜੀ। ਮੈਂ ਤੁਹਾਨੂੰ ਕਿਹਾ ਸੀ, ਮੈਂ ਕਿਹਾ ਇਹਨਾਂ ਦਾ ਬਿਆਨ ਆਏਗਾ, ਚਾਹੇ ਤੇ ਧਾਮੀ ਸਾਹਿਬ ਦਾ ਆ ਜਾਵੇ ਤੇ ਚਾਹੇ ਇਹਨਾਂ ਦਾ ਆ ਜਾਵੇ, ਬਿਆਨ ਆਏਗਾ ਹੀ ਆਏਗਾ। ਕਿਉਂਕਿ ਇਹਨਾਂ ਨੇ ਦੇਣੇ ਹੀ ਬਿਆਨ ਨੇ ਜੀ, ਇਹ ਜਿਹੜੇ ਸਿੰਘ ਸਾਹਿਬ ਆਪਣੇ ਹੈਗੇ ਆ, ਕਿਉਂਕਿ ਇਹਨਾਂ ਨੇ ਇਸ ਤੋਂ ਅੱਗੇ ਨਹੀਂ ਵਧਣਾ ਹੁੰਦਾ। ਖੈਰ, ਮੈਂ ਤੁਹਾਨੂੰ ਜਿਵੇਂ ਕਿਹਾ ਸੀਗਾ ਕਿ ਅਮਰਤਪਾਲ ਸਿੰਘ ਦੇ ਮਾਪਿਆਂ ਦਾ ਜੇ ਉੱਥੇ ਭੁੱਖ ਹੜਤਾਲ ਵਾਲਾ ਪ੍ਰੋਗਰਾਮ ਅੱਗੇ ਵਧਿਆ ਤੇ ਜ਼ਾਰਾ ਜੀ ਗੱਲ ਹੈ, ਉੱਥੇ ਸਿਮਰਨਜੀਤ ਸਿੰਘ ਮਾਨ ਵਰਗੇ ਆਉਣਗੇ ਜੀ, ਉੱਥੇ ਗੋਪਾਲਾ ਵਰਗੇ ਆ ਗਏ, ਜਾਂ ਮਤਲਬ ਕਿ ਹੋਰ ਆ ਗਏ, ਤਾਂ ਇਹਨਾਂ ਨੂੰ ਤੇ ਮਤਲਬ ਕਿ ਚੀਜ਼ਾਂ ਗਵਾਰਾ ਨਹੀਂ ਹੈ ਨਾ ਜੀ। ਉੱਥੇ ਤਕਰੀਰਾਂ ਹੋਣ ਡੈ ਪੈਣਗੀਆਂ, ਉੱਥੇ ਹੋਰ ਮੁੱਦੇ ਉੱਠਣ ਲੱਗ ਪੈਣਗੇ। ਇਹਨਾਂ ਨੂੰ ਆਪਣੀ
ਸੋ ਗੱਲ ਇਹ ਆ ਕਿ ਇਹਨਾਂ ਨੇ ਇਹ ਗੱਲ ਆਖੀ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਭਾਈ ਸਿੱਖ ਧਰਮ ਦੇ ਵਿੱਚ ਭੁੱਖ ਹੜਤਾਲ ਦਾ ਕੋਈ ਸੰਕਲਪ ਨਹੀਂ ਹੈ। ਵੈਸੇ ਇਹ ਜਿਹੜਾ ਸ਼ਬਦ ਇਸਤੇਮਾਲ ਕੀਤਾ ਜਾ ਰਿਹਾ ਹੈ ਇਹ ਅਜੀਤ ਨੇ ਕੀਤਾ ਅਪੀਲ। ਵੈਸੇ ਜਥੇਦਾਰ ਸਾਹਿਬ ਦੀ ਇਹ ਸ਼ਬਦ ਮੈਨੂੰ ਨਹੀਂ ਲੱਗਦਾ, ਅਪੀਲ ਆਪਾਂ ਇਸਤੇਮਾਲ ਕਰੀਏ। ਠੀਕ ਹੈ ਜੀ। ਪਰ ਚਲੋ ਗੱਲ ਇਹ ਆ ਕਿ ਇਹ ਕਹਿੰਦੇ ਆ ਕਿ ਸਿੱਖ ਧਰਮ 'ਚ ਭੁੱਖ ਹੜਤਾਲ ਦਾ ਕੋਈ ਸੰਕਲਪ ਨਾ ਹੋਣ ਕਾਰਨ ਉਹ ਭੁੱਖ ਹੜਤਾਲ ਛੱਡ ਕੇ ਆਪਣਾ ਸੰਘਰਸ਼ ਜਾਰੀ ਰੱਖਣ। ਮਤਲਬ ਕਿ ਇਹਨਾਂ ਨੇ ਉਹੀ ਗੱਲ ਕਹੀ ਹੈ ਜਿਹਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਸੀਗਾ ਰਾਤੀ, ਸਾਡੇ ਰਾਤੀ ਤੁਹਾਡੇ ਕੱਲ ਸਵੇਰ। ਪਰ ਮੈਂ ਕਿਹਾ ਸੀਗਾ ਕਿ ਇਹਨਾਂ ਦਾ ਬਿਆਨ ਇਹੀ ਆਏਗਾ ਕਿਉਂਕਿ ਰਾਜੋਆਣਾ ਦੇ ਮਾਮਲੇ 'ਚ ਆਇਆ ਤੇ ਜਿਵੇਂ ਹੀ ਇੱਥੇ ਹਿਲਜੁਲ ਹੋਏਗੀ ਇਹਨਾਂ ਨੇ ਇਹੀ ਬਿਆਨ ਕੱਢਣਾ ਜੀ। ਪਰ ਗੱਲ ਤੇ ਇਹ ਆ ਕਿ ਤੁਸੀਂ ਆਪਣਾ ਵਫਦ, ਕੋਈ ਜਿਹੜੇ ਲਾਇਰ ਹੈ ਤੁਹਾਡੇ ਕੋਲ, ਉਹਨਾਂ ਨੂੰ ਅੱਗੇ ਲਾਓ, ਉਹਨਾਂ ਨੂੰ ਭੇਜੋ। ਸਰਕਾਰ ਦੇ ਜਿਹੜੇ ਜ਼ਿੰਮੇਵਾਰ, ਚਾਹੇ ਉਹ ਡੀਸੀ ਅੰਮ੍ਰਿਤਸਰ ਆ ਹਾਂਜੀ ਹਾਂਜੀ ਜਾਂ ਇੱਥੋਂ ਦਾ ਹੋਮ ਸੈਕਟਰੀ ਆ ਜਾਂ ਇਹ ਬੰਦਾ ਕਿ ਮੁੱਖ ਮੰਤਰੀ ਕੋਲੋਂ ਵੀ ਟਾਈਮ ਲਿਆ ਜਾ ਸਕਦਾ। ਜੇ ਜਥੇਦਾਰ ਸਾਹਿਬ ਆਪਣੇ ਵਫਦ ਨੂੰ, ਆਪੇ ਵਫਦ ਨੂੰ ਭੇਜਣ ਤੇ ਮੈਨੂੰ ਨਹੀਂ ਲੱਗਦਾ ਕਿ ਚੀਫ ਮਿਨਿਸਟਰ ਕਹੇਗਾ ਕਿ ਨਹੀਂ ਮੈਂ ਮਿਲਣਾ ਨਹੀਂ। ਮੈਨੂੰ ਨਹੀਂ ਲੱਗਦਾ ਪ੍ਰਵੀਨ ਜੀ। ਜੀ ਜੀ। ਤਾਂ ਉੱਥੋਂ ਮਸਲੇ ਦਾ ਹੱਲ ਤਾਂ ਹੋਣਾ ਉਹੀ ਹੈ ਨਾ। ਪਰ ਇਹ ਦੂਸਰੇ ਪਾਸੇ ਆ ਗਏ ਆ, ਕਹਿੰਦੇ ਕਿ ਭੁੱਖ ਹੜਤਾਲ ਜਿਹੜੀ ਆ ਨਾ ਕਰੋ, ਸੰਘਰਸ਼ ਕਰੋ। ਪਰ ਸੰਘਰਸ਼ ਹੁਣ ਜੇਲ੍ਹ 'ਚ ਬੈਠਾ ਬੰਦਾ ਕੀ ਸੰਘਰਸ਼ ਕਰੂਗਾ? ਕੀ ਸੰਘਰਸ਼ ਕਰੂ? ਜੇਲ੍ਹ ਦੇ ਵਿੱਚ ਮੈਂ ਅੱਗੇ ਕਹਿੰਦਾ ਹੁੰਦਾ, ਜਿੱਦਾਂ ਮਰਜੀ ਹਿੰਸਾਵਾਦੀ ਬੰਦਾ ਹੋਵੇ ਨਾ, ਭਗਤ ਸਿੰਘ ਨੂੰ ਵੀ ਉੱਥੇ ਜਾ ਕੇ ਭੁੱਖ ਹੜਤਾਲ ਹੀ ਰੱਖਣੀ ਪਈ ਸੀ। ਜਿੰਨੀ ਮਰਜੀ ਇੱਥੇ ਮਤਲਬ ਕਿ ਅੰਮ੍ਰਿਤਪਾਲ ਸਿੰਘ ਖਾੜਕੂ ਟਾਈਪ ਦੇ ਬਿਆਨ ਦਿੰਦਾ, ਤੁਹਾਨੂੰ ਸਭ ਨੂੰ ਪਤਾ ਹੈ। ਜੀ ਜੀ। ਪਰ ਉੱਥੇ ਹਾਲਾਤ ਬਦਲ ਜਾਂਦੇ ਆ। ਉੱਥੇ ਤੁਹਾਡੇ ਕੋਲ ਕੀ ਰਾਜੋਆਣਾ ਕੋਈ ਵੀ ਆ, ਚਾਹੇ ਮੈਂ ਆ ਚਾਹੇ ਕੋਈ ਵੀ ਆ, ਬਾਹਰ ਜਿੱਡਾ ਮਰਜੀ ਖੜਕੇ ਤੜਕੇ ਵਾਲਾ ਬੰਦਾ ਹੈ, ਜੇਲ੍ਹ ਦੇ ਵਿੱਚ ਕੀ ਆ ਉਹਦੇ ਕੋਲ ਆਪਸ਼ਨ? ਜੇ ਉਹਦੇ ਨਾਲ ਧੱਕਾ ਹੁੰਦਾ ਹੈ ਜੀ। ਹੁਣ ਇਹ ਤੇ ਹੈ ਨਹੀਂਗਾ ਕਿ ਉਹ ਉੱਥੇ ਬੰਦੂਕ ਖੋਹ ਕੇ ਤੇ ਬੰਦੇ ਮਾਰ ਦੇਗਾ। ਇਹ ਗੱਲ ਇਹ ਆ ਕਿ ਹੁਣ ਇਹ ਵੀ ਤੇ ਦੱਸੋ ਨਾ ਕਿ ਉਹ ਕਰਨ ਕੀ। ਇਹ ਮੰਨ ਲਓ ਉੱਥੇ ਤੰਗੀ, ਹੁਣ ਆਪਾਂ ਨੂੰ ਤਾਂ ਪਤਾ ਨਹੀਂ, ਆਪਾਂ ਤਾਂ ਬਹੁਤ ਦੂਰ ਬੈਠੇ ਆ। ਮਤਲਬ ਡਿਬਰੂਗੜ੍ਹ ਇੰਡੀਆ ਦੇ ਦੂਸਰੇ ਪਾਸੇ, ਅਸੀਂ ਦੂਸਰੇ ਪਾਸੇ ਆ। ਇਹ ਤਾਂ ਤੁਸੀਂ ਪਤਾ ਕਰੋ ਨਾ ਪਹਿਲਾਂ ਕਿ ਕੀ ਉਹਨਾਂ ਦੇ ਨਾਲ ਹੋ ਰਿਹਾ, ਵਾਪਰਿਆ, ਕਿਉਂ ਭੁੱਖ ਹੜਤਾਲ ਤੇ ਨੇ ਜੀ। ਜੇ ਉਹ ਪੰਜਾਬ ਆਉਣਾ ਚਾਹੁੰਦੇ ਆ, ਸਰਕਾਰ ਲਿਆਉਣਾ ਨਹੀਂ ਚਾਹੁੰਦੀ, ਤੁਸੀਂ ਵਿਚਾਲੜਾ ਰਸਤਾ ਕੱਢ ਸਕਦੇ ਹੋ। ਬਿਲਕੁਲ, ਕਿਉਂ ਨਹੀਂ। ਤੁਸੀਂ ਕਹੋ ਕਿ ਅੱਗੇ ਬਹੁਤ ਰਾਜਸਥਾਨ 'ਚ ਸਿੱਖ ਕੈਦੀ ਰਹੇ ਨੇ, ਜੋਧਪੁਰ ਜੇਲ੍ਹ 'ਚ, ਉੱਤਰ ਪ੍ਰਦੇਸ਼ ਹੈ, ਉੱਤਰਾਖੰਡ ਹੈ, ਜਿੱਥੇ ਤੁਹਾਡੀਆਂ ਸਰਕਾਰਾਂ ਨੇ। ਘੱਟੋ ਘੱਟ ਯੂਪੀ 'ਚ ਜਦੋਂ ਵੀ ਆਉਂਦਾ ਬੰਦਾ, ਉੱਥੇ ਸਿੱਖ ਤੇ ਹੈਗੀ ਹੈ ਨਾ, ਵਸੋਂ ਹੈਗੀ ਹੈ। ਹਾਂਜੀ ਹਾਂਜੀ, ਸਮਝਦੇ ਹੋ ਨਾ। ਕੋਈ ਵੀ ਪੀਲੀਭੀਤ ਕਿਤੇ ਵੀ ਲੈ ਆਓ, ਕੋਈ ਬੰਦਾ, ਕੋਈ ਕਲਚਰ ਦਾ ਫਰਕ ਪੈ ਜਾਂਦਾ, ਖਾਣੇ ਦਾ ਫਰਕ ਪੈ ਜਾਂਦਾ। ਤਾਂ ਮਤਲਬ ਕਿ ਹਰੇਕ ਚੀਜ਼ ਦਾ ਰਸਤਾ ਕੋਈ ਨਾ ਕੋਈ ਬਣਾਉਣਾ ਪੈਂਦਾ ਹੁੰਦਾ ਪ੍ਰਵੀਨ ਜੀ। ਪਹਿਲਾਂ ਤਾਂ ਇਹ ਹੈ ਨਾ ਕਿ ਤੁਸੀਂ ਦੇਖੋ ਕਿ ਮਾਮਲਾ ਕੀ ਹੈ। ਹਾਲ ਦੀ ਘੜੀ ਤਾਂ ਉਹ ਦੋ ਕਥਿਤ ਆਡੀਓ ਜਿਹੜੀਆਂ ਸੀਗੀਆਂ ਉਹ ਕਿੱਦਾਂ ਆਈਆਂ ਕਿੱਦਾਂ ਨਹੀਂ ਆਈਆਂ ਮੈਨੂੰ ਨਹੀਂ ਪਤਾ। ਉਹ ਦੋ ਆਡੀਓ ਆਪਾਂ ਜ਼ਰੂਰ ਸੁਣੀਆਂ ਨੇ, ਪਰ ਉਸ ਤੋਂ ਬਾਅਦ ਕੋਈ ਅਪਡੇਸ਼ਨ ਨਹੀਂ ਇਸ ਮਾਮਲੇ ਦੇ ਵਿੱਚ, ਕੋਈ ਕੁਛ ਨਹੀਂ। ਤੁਹਾਡੇ ਕੋਲ ਸਾਰਾ ਹੈਗਾ, ਤੁਸੀਂ ਕਿਸੇ ਨੂੰ ਜਹਾਜ਼ ਤੇ ਭੇਜੋ, ਕੋਈ ਮੁਲਾਕਾਤ ਕਰਨ, ਕੋਈ ਦੇਖਣ ਉੱਥੇ ਕਿਸ ਤਰ੍ਹਾਂ ਦੀ ਹਾਲਤ ਆ ਤੇ ਕੀ ਵਿਚਾਲੜਾ ਰਸਤਾ ਨਿਕਲ ਸਕਦਾ। ਕਿਉਂਕਿ ਦੇਖੋ ਨਿਕਲਣਾ ਤਾਂ ਉਹਨਾਂ ਨੇ ਆਰਡਰ ਜਿਹੜਾ ਕੋਰਟ ਦਾ ਹੋਏਗਾ ਉਹਦੇ ਤੇ ਮੁਤਾਬਕ ਹੀ ਹੈ। ਬਿਲਕੁਲ ਜੀ, ਠੀਕ ਹੈ ਨਾ ਜੀ। ਤੇ ਜਦ ਤੱਕ ਰਹਿਣਾ ਤਾਂ ਫਿਰ ਜੇਲ੍ਹ 'ਚ ਬੰਦੇ ਨੇ। ਤਾਂ ਜੇ ਉਹ ਕਹਿੰਦੇ ਵੀ ਅਸੀਂ ਪੰਜਾਬ ਆਉਣਾ, ਇਹ ਕਹਿੰਦੇ ਕਿ ਨਹੀਂ ਆਉਣ ਦੇਣਾ, ਕਿਉਂਕਿ ਇਹ ਕਹਿ ਸਕਦੇ ਆ ਬਈ ਇਹਨਾਂ ਦੇ ਨਾਲ ਇੱਥੇ ਬਈ ਅਮਨ ਕਾਨੂੰਨ ਨੂੰ ਖਤਰਾ ਹੋਏਗਾ, ਤਾਂ ਵਿਚਾਲੜਾ ਰਸਤਾ ਤੁਸੀਂ ਦੇ ਦਿਓ, ਵਿਚਾਲੜਾ ਰਸਤਾ ਦੇ ਦਿਓ, ਨਾਲੇ ਘਰ ਦੇ ਸੌਖੇ ਹੋ ਜਾਣਗੇ। ਹੁਣ ਪ੍ਰਧਾਨ ਮੰਤਰੀ ਦਾ ਫਾਦਰ ਆ, ਮੈਨੂੰ ਕਈ ਵਾਰ ਤਰਸ ਵੀ ਆਉਂਦਾ ਵੀ ਉਹ ਵਿਚਾਰਾ ਬਜ਼ੁਰਗ ਆਦਮੀ, ਅਨਪੜ੍ਹ ਆਦਮੀ ਆ, ਜੇ ਉਹਨੂੰ ਇਕੱਲੇ ਨੂੰ ਭੇਜਣਾ ਹੋਵੇ ਕਿ ਤੂੰ ਜਾ ਡਿਬਰੂਗੜ੍ਹ, ਚਲਾ ਜਾਊਗਾ? ਨਹੀਂ ਜਾ ਸਕਦੇ। ਬਿਲਕੁਲ, ਵਿਚਾਰੇ ਸਿੱਧੇ ਪੱਧਰੇ ਉਹੀ ਹੈ ਨਾ ਕਿ ਹਾਂਜੀ ਸਿੱਧੇ ਪੱਧਰੇ ਬੰਦੇ ਆ, ਤਾਂ ਇੰਨਾ ਸਫ਼ਰ ਬਣ ਜਾਂਦਾ। ਚਲੋ ਕੋਈ ਨੇੜੇ ਹੋ ਜਾਏ, ਦੂਜੇ ਜਿਹੜਾ ਪਿੱਛੇ ਜਾਂਦਾ ਹੈ ਚਲੋ ਉਹਨੂੰ ਹੀ ਸੌਖ ਹੋ ਜਾਵੇ। ਕੈਦੀ ਨੇ ਤਾਂ ਕੈਦੀ ਰਹਿਣਾ, ਬੰਦੀ ਨੇ ਤਾਂ ਬੰਦੀ ਰਹਿਣਾ। ਬਿਲਕੁਲ ਜੀ। ਇਹਨਾਂ ਨੂੰ ਵੇਖਣਾ ਚਾਹੀਦਾ ਕਿ ਵਿਚਾਲੜਾ ਰਸਤਾ ਕੋਈ ਨਿਕਲਦਾ ਤੇ ਜ਼ਰੂਰ ਹਿਲਜੁਲ ਕਰਨ। ਏਦਾਂ ਬਿਆਨ ਮਤਲਬ ਕਿ ਇੱਕ ਪਾਸੇ ਭੁੱਖ ਹੜਤਾਲ, ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਸਿੱਖ ਸਿਧਾਂਤਾਂ ਅਨੁਸਾਰ। ਤੇ ਮੈਨੂੰ ਦੱਸੋ, ਤੇ ਜਦੋਂ ਇਹਨਾਂ ਨੇ ਅਗਨ ਕੁੰਡ ਬਣਾ ਲਏ ਸਨ, ਉਦੋਂ ਇਹਨਾਂ ਦੇ ਅਕਾਲੀਆਂ ਦੇ ਲੀਡਰਾਂ ਨੇ ਪੰਜਾਬੀ ਸੂਬੇ ਮੋਰਚੇ 'ਚ ਅਗਨ ਕੁੰਡ, ਕੀ ਉਹ ਸਿੱਖ ਸਿਧਾਂਤਾਂ ਦੇ ਅਨੁਸਾਰ ਸੀ? ਜੀ ਜੀ ਬਿਲਕੁਲ। ਤੇ ਦਰਸ਼ਨ ਸਿੰਘ ਫੇਰੂਮਾਨ ਨੂੰ ਫਿਰ ਸ਼ਹੀਦ ਆਪਾਂ ਕਿਉਂ ਕਹਿੰਦੇ ਜੀ?
ਦੱਸਣੇ ਅਸੀਂ ਤਾਂ ਬਹੁਤ ਛੋਟੇ ਆ। ਅੱਜ ਤਾਂ ਸਵਾਲ ਤੁਹਾਡੇ ਇਤਿਹਾਸ ਚੋਂ ਹੀ ਲੈ ਕੇ ਕਰ ਰਹੇ ਆ ਨਾ। ਜੀ ਜੀ ਜੀ। ਤੇ ਮਿੰਟੂ ਜੀ, ਸੱਤਾਧਾਰੀ ਪਾਰਟੀ ਦੇ ਵਿਧਾਇਕ ਸਾਹਿਬ ਹੁਣ ਕਿਹੜੇ ਮਾਮਲੇ ਤੇ ਸਫਾਈ ਦੇ ਰਹੇ ਨੇ ਜੀ? ਉਹ ਇਹ ਸਫਾਈਆਂ ਹੀ ਦੇਣ ਜੋਗੇ ਆ, ਹੋਰ ਇਹਨਾਂ ਨੇ ਕੀ ਕਰਨਾ। ਇਹ ਹੈਗੇ ਆ ਵੈਸੇ ਤਾਂ ਡੀਸੈਂਟ ਆਦਮੀ ਆ, ਪੜ੍ਹੇ ਲਿਖੇ। ਰਣਵੀਰ ਸਿੰਘ ਭੁੱਲਰ ਫਿਰੋਜ਼ਪੁਰ ਵਾਲੇ, ਪਿੱਛੇ ਜੇ ਇਹਨਾਂ ਦੀ ਸੈਕੰਡ ਮੈਰਿਜ ਹੋਈ ਸੀਗੀ, ਮੈਰਿਡ ਤੋਂ ਪਹਿਲਾਂ ਅਨਫੋਰਚੂਨੇਟਲੀ ਮਤਲਬ ਕਿ ਇਹਨਾਂ ਦੇ ਜੋ ਹਮਸਫਰ ਸੀ ਉਹ ਚੱਲ ਵਸੇ ਸਨ। ਚਲੋ ਉਹ ਜ਼ਿਆਦੀ ਜ਼ਿੰਦਗੀ ਹੈ। ਤੇ ਉਸ ਤੋਂ ਬਾਅਦ ਮਤਲਬ ਕਿ ਇਹਨਾਂ ਨੂੰ ਇਹ ਏਦਾਂ ਸਮਝਿਆ ਜਾਂਦਾ, ਕੰਟਰੋਵਰਸ਼ੀਅਲ ਬਿਆਨ ਨਹੀਂ ਦਿੰਦੇ, ਆਪਣਾ ਕੰਮ ਆਪ ਕਰਦੇ ਰਹਿੰਦੇ ਆ। ਹੋਇਆ ਕੀ ਆ ਕਿ ਬੀਤੇ ਦਿਨੀ ਇੱਕ ਨਾ ਕੋਈ ਰੌਲਾ ਪਿਆ ਉੱਥੇ, ਦੁਕਾਨਦਾਰਾਂ ਦਾ ਕੋਈ ਲੁੱਟ ਖਸੁੱਟ ਦਾ ਮਸਲਾ ਸੀਗਾ ਜੀ। ਯਾਨੀ ਕਿਸੇ ਕਰਿਆਨਾ ਵਪਾਰੀ ਨੂੰ ਨਾ ਉੱਥੇ ਲੁੱਟ ਲਿਆ ਫਿਰੋਜ਼ਪੁਰ ਚ। ਉੱਥੇ ਲੋਕ ਇਕੱਠੇ ਹੋਏ ਸਨ, ਤਾਂ ਇਹ ਪੱਤਰਕਾਰਾਂ ਦੇ ਨਾਲ ਗੱਲਬਾਤ ਕਰੀ ਜਾਂਦੇ ਸੀ, ਇਕੱਠ ਸੀਗਾ। ਤੇ ਉਹ ਵਿੱਚੋਂ ਕੋਈ ਸਰਦਾਰ ਸਾਹਿਬ ਬੋਲੇ ਆ ਕਿ ਤੂੰ ਪਹਿਲਾਂ ਕਿੱਥੇ ਸਾਂ। ਇਹ ਪਹਿਲਾਂ ਤਾਂ ਬੋਲੇ ਕਿ ਏਦਾਂ ਨਾ ਬੋਲ। ਫੇਰ ਕਰਦਿਆਂ ਕਰਾਉਂਦਿਆਂ ਮੈਂ ਇਕੱਲਾ ਫਿਰਦਾ ਹੁੰਨਾ। ਉਹ ਕਹਿੰਦੇ ਜੀ ਅਸੀਂ ਵੀ ਇਕੱਲੇ। ਕਹਿੰਦਾ ਆ ਜਾ ਫਿਰ। ਮਤਲਬ ਕਿ ਜਿਵੇਂ ਮੰਗਾਰਦੇ ਨੇ ਆ ਜਾ ਵੇਖ ਲਈਏ। ਮੁੜ ਕੇ ਇਹਦੇ ਮੂੰਹੋਂ ਗਾਲ ਨਿਕਲ ਗਈ, ਗੰਦੀ ਗਾਲ ਨਿਕਲ ਗਈ। ਤੇ ਉਹ ਹੁਣ ਦੇਖੋ ਇਹਨਾਂ ਲੀਡਰਾਂ ਦੀ ਨਾ ਇਹੀ ਤੇ ਗੱਲ ਆ ਨਾ, ਜੇ ਕੋਈ ਰੜਿਆ ਲੀਡਰ ਹੋਵੇ ਉਹ ਤੇ ਤੁਹਾਨੂੰ ਪਤਾ ਬਾਦਲ ਸਾਹਿਬ ਵਰਗਾ ਜ਼ਬਾਨ ਹੀ ਸੀ ਲੈਂਦਾ। ਮੈਨੂੰ ਅੱਜ ਵੀ ਯਾਦ ਆ ਰੱਤੇ ਖੇੜੇ ਦੇ ਵਿੱਚ ਜਦੋਂ ਬਾਦਲ ਸਾਹਿਬ ਦੇ ਜੁੱਤੀ ਵੱਜ ਗਈ ਤਾਂ ਹਿਸਾਬ ਲਾ ਲਓ ਕਿ ਠੀਕ ਹੈ, ਥੋੜਾ ਕਹਿੰਦੇ ਗੁੱਸਾ ਆਇਆ। ਮੈਂ ਕੋਲ ਨਹੀਂ ਸਾ, ਬੰਦਾ ਫੜ ਕੇ ਕਬਰ ਵਾਲੇ ਥਾਣੇ ਲੈ ਆਂਦਾ। ਸ਼ਾਇਦ ਅਮਰੀਕ ਸਿੰਘ ਜਨਾਲਾ ਦਾ ਭਰਾ ਸੀ, ਜਦ ਪਤਾ ਨਹੀਂ, ਹੁਣ ਮੈਨੂੰ ਯਾਦ ਨਹੀਂ ਹੈ। ਬੰਦਾ ਫੜ ਕੇ ਇੱਥੇ ਲੈ ਆਂਦਾ। ਹਿਸਾਬ ਲਾ ਲਓ ਕਿ ਹਸਪਤਾਲ ਚ ਮਾੜਾ ਮੋਟਾ ਕੋਈ ਮਲਮ ਪੱਟੀ, ਤੇ ਅਗਲੇ ਪਿੰਡ ਛਾਪਿਆਂ ਵਾਲੀ ਸੰਗਤ ਦਰਸ਼ਨ ਸੀ। ਲਓ ਮੈਨੂੰ ਯਾਦ ਆ ਗਿਆ, ਛਾਪਿਆਂ ਵਾਲੀ ਮੈਂ ਗਿਆ। ਤੇ ਸੱਚ ਜਾਣੋ ਕਿ ਉੱਥੇ ਜਦੋਂ ਪਹੁੰਚਿਆ ਮੈਂ, ਤੇ ਏਦਾਂ ਲੱਗੇ ਨਹੀਂ ਵੀ ਪਿਛਲੇ ਥਾਂ ਇਹ ਘਟਨਾ ਵਾਪਰੀ। ਠੀਕ ਹੈ, ਮਤਲਬ ਜਾਂ ਤਾਂ ਤੁਸੀਂ ਇੰਨੀ ਆਪਦੇ ਆਪ ਚ ਹਲੀਮੀ, ਨਿਮਰਤਾ ਤੇ ਸਹਿਣਸ਼ੀਲਤਾ ਰੱਖੋ, ਤੇ ਜਾਂ ਫਿਰ ਹੁਣ ਅੱਛਾ ਜਦੋਂ ਉਹ ਗਾਲ ਆ ਗਈ, ਰਿਕਾਰਡਿੰਗ ਹੋ ਗਈ ਕੈਮਰਿਆਂ ਚ, ਹੁਣ ਕਹਿੰਦੇ ਜੀ ਮੇਰਾ ਬਿਆਨ ਤੋੜ ਮਰੋੜ ਦਿੱਤਾ, ਮੈਨੂੰ ਤੈਸ਼ ਚ ਲਿਆਂਦਾ, ਉਹ ਕਾਲੀ ਸੀ, ਫਲਾਣੇ ਸੀਗੇ। ਜਿੱਦਾਂ ਤੁਹਾਨੂੰ ਪਤਾ ਹੀ ਆ, ਜੋ ਮਰਜ਼ੀ ਆ। ਲੀਡਰ ਦਾ ਕੰਮ ਇਹ ਨਹੀਂ ਹੈ ਕਿ ਤੁਸੀਂ ਭੈਣ ਦੀ ਗਾਲ ਕੱਢ ਦਿਓ ਕਿਸੇ ਨੂੰ, ਜਾਂ ਗੁੰਡਿਆਂ ਕੋਲ ਕਹੋ ਕਿ ਆ ਜਾ ਵੇਖਣਾ। ਇਹ ਕੀ ਆ? ਇਹ ਤੁਸੀਂ ਉਹ ਲੋਕ ਹੋ ਜਿਹੜੇ ਟੁੱਟੀਆਂ ਹੋਈਆਂ ਕਾਰਾਂ ਦੇ ਵਿੱਚ ਚੜ ਕੇ ਤੇ ਲੋਕਾਂ ਦੇ ਘਰਾਂ ਚ ਬੂਹੇ ਅੱਗੇ ਖਲੋਤੇ ਰਹਿੰਦੇ ਸੋ। ਤੁਹਾਡੀ ਜ਼ਰੂਰਤ ਨਹੀਂ ਸੀ ਕਿ ਗਾਂ ਵੀ ਥੜਾ ਵੀ ਲੰਘ ਜਾਈਏ ਕਿਸੇ। ਇਹ ਅਜੇ ਕੱਲ ਦੀਆਂ ਗੱਲਾਂ ਨੇ। ਹਾਂਜੀ ਹਾਂਜੀ ਬਿਲਕੁਲ। ਆਪਣੀ ਔਕਾਤ ਨਹੀਂ ਭੁੱਲੀ ਦੀ। ਇਹ ਚਾਹੇ ਉਹ ਕਾਲੀ ਹੋਣ, ਚਾਹੇ ਕੁਝ ਵੀ ਹੋਣ। ਤੁਹਾਡਾ ਮੁੱਖ ਮੰਤਰੀ ਕਹਿੰਦਾ ਮੈਂ 3 ਕਰੋੜ ਦਾ ਮੁੱਖ ਮੰਤਰੀ ਹਾਂ, ਤੇ 3 ਕਰੋੜ ਦੇ ਵਿੱਚੋਂ 40% ਨੇ ਉਹਨੂੰ ਵੋਟ ਕੀਤੇ ਆ, ਜਿੰਨੇ ਵੋਟਰ ਨੇ, ਜਿੰਨੀ ਵੋਟ ਪੋਲ ਹੋਈ। 60% ਨੇ ਉਹਨੂੰ ਨਕਾਰਿਆ। ਤਦ ਵੀ ਉਹ ਕਹਿ ਰਿਹਾ ਕਿ ਮੈਂ 3 ਕਰੋੜ ਦਾ ਮੁੱਖ ਮੰਤਰੀ ਹਾਂ। ਤੇ ਤੁਹਾਡੇ ਹਲਕੇ ਦੇ ਚਾਹੇ ਕੋਈ ਵੀ ਆ, ਤੁਸੀਂ ਉਹਨਾਂ ਦੇ ਵਿਧਾਇਕ, ਤੁਹਾਨੂੰ ਸਿਆਣੇ ਆਦਮੀ ਹੋ, ਤੁਸੀਂ ਪੜ੍ਹੇ ਲਿਖੇ ਹੋ, ਤੁਹਾਨੂੰ ਸਹਿਣਸ਼ੀਲਤਾ ਰੱਖਣੀ ਚਾਹੀਦੀ ਆ। ਠੀਕ ਆ। ਇੱਕ ਇਹ ਵੀ ਸਾਡੇ ਲੋਕਾਂ ਚ ਵੀ ਨੁਕਸ ਜੇ, ਮੈਂ ਤੇ ਮੂੰਹ ਤੇ ਗੱਲ ਕਹਿ ਦੇਣਾ ਹੁੰਦਾ। ਅੱਜ ਕੱਲ ਨਵਾਂ ਕੰਮ ਚੱਲਿਆ, ਮੋਬਾਈਲ ਲੈ ਕੇ ਮੈਂ ਸਵਾਲ ਪੁੱਛਣੇ ਜੀ, ਸਵਾਲ ਪੁੱਛਣੇ ਆ। ਮੱਤ ਮੇਰੇ ਵਰਗੇ ਨੂੰ ਕੋਈ ਧੇਲੇ ਦੀ ਨਹੀਂ ਹੁੰਦੀ। ਉਹ ਸਵਾਲ ਕਾਹਦੇ ਹੁੰਦੇ? ਅੱਖਾਂ ਚ ਉਂਗਲਾਂ ਮਾਰਨ ਤੱਕ ਜਾਂਦੇ ਨੇ। ਮਤਲਬ ਕਿ ਕੋਈ ਸੈਂਸ ਵੀ ਹੈ ਨਾ। ਹਾਂ, ਪਰ ਤੁਸੀਂ ਇਹ ਗੱਲ ਕਹਿ ਸਕਦੇ ਹੋ ਵੀ ਮੈਂ ਏਦਾਂ ਭੀੜ ਦੇ ਵਿੱਚ ਹੁਣ ਮੈਂ ਤੁਹਾਡੇ ਨਾਲ ਕੀ ਗੱਲ ਕਰਾਂ। ਵੀ ਜੇ ਗੱਲ ਕਰਨੀ ਉੱਥੇ ਆਪਾਂ ਸਾਈਡ ਤੇ ਬਹਿ ਜਾਣਾ, ਤੁਸੀਂ 4 ਬੰਦੇ ਆ ਜਾਓ, ਮੈਂ ਗੱਲ ਕਰ ਲੈਣਾ। ਗੁੱਸਾ ਹੀ ਠੰਡਾ ਕਰਨਾ। ਤਾਂ ਗੱਲ ਇਹ ਆ ਕਿ ਇਹ ਚੀਜ਼ ਜਿਹੜੀ ਵਾਪਰੀ ਆ, ਹੁਣ ਇਹਨਾਂ ਨੂੰ ਸਫਾਈ ਦੇਣੀ ਪਈ। ਨਹੀਂ ਦੇਖੋ ਮਿੰਟੂ ਜੀ, ਜੋ ਮਰਜ਼ੀ ਹੈ, ਚਲੋ ਪਬਲਿਕ ਦੇ ਲੈਵਲ ਤੇ ਕੋਈ ਲੀਡਰ ਜਾਂ ਚੁਣਿਆ ਹੋਇਆ ਨੁਮਾਇੰਦਾ ਥੋੜਾ ਜਾ ਸਕਦਾ। ਜੇ ਉਹ ਮਤਲਬ ਉਸੇ ਤਰ੍ਹਾਂ ਦਾ ਵਿਹਾਰ ਕਰਨ ਲੱਗ ਪੂ ਤੇ ਉਹਦੇ ਤੇ ਪਬਲਿਕ ਜੋ ਜ਼ਿੰਮੇਵਾਰ ਪਬਲਿਕ ਤੁਸੀਂ ਕਹੋ ਕਿ ਆਪਦੇ 2 ਬੰਦੇ ਬਈ ਸਾਈਡ ਤੇ ਭੇਜ ਦਿਓ, ਮੈਂ ਏਦਾਂ ਨਹੀਂ ਗੱਲ ਕਰਨੀ। ਹਾਂਜੀ ਹਾਂਜੀ ਬਿਲਕੁਲ। ਭੀੜ ਵਿੱਚ ਤੁਸੀਂ ਮੈਨੂੰ ਘੇਰ ਕੇ ਸਵਾਲ ਕਰੋ ਜਾਂ ਇਹ ਕਰੋ, ਨਹੀਂ। ਤੁਸੀਂ 4 ਬੰਦੇ ਆਓ, ਸਾਈਡ ਤੇ ਆਓ, ਕੋਈ ਸਵਾਲ ਕਰਨਾ, ਗੱਲ ਕਰਨਾ, ਕੋਈ ਚੱਕਰ ਨਹੀਂ ਹੈ।
ਇਹਦੇ ਨਾਲ ਸ਼ਾਂਤੀ ਹੋ ਜਾਂਦੀ ਹੈ। ਹਾਂ ਤੇ ਬਿਲਕੁਲ ਜੇ ਵਧੀਆ ਢੰਗ ਨਾਲ ਉਹ ਬੋਲੇ ਵੀ ਹਾਂ ਯਾਰ ਬਾਬਾ ਕੋਈ ਤਲਖੀ ਕਿਤੇ ਉਹਨੂੰ ਗੱਲ ਨਾ ਲਾ ਲਵੇ ਯਾਰ, ਪਿਗਲ ਜਾਣ ਦਾ ਪੰਜਾਬੀ ਉਹਦੇ। ਉਹਦੀ ਸਹੀ ਗੱਲ ਬਿਲਕੁਲ। ਤੇ ਕਾਂਗਰਸ ਕਹਿ ਰਹੀ ਹੈ ਮਿੰਟੂ ਜੀ, ਕਹਿੰਦੇ ਜਿੰਨਾ ਕੰਪਨੀਆਂ ਦੇ ਛਾਪੇ ਮਾਰੇ ਆ ਉਹਨਾਂ ਨੇ ਭਾਜਪਾ ਨੂੰ ਪੈਸੇ ਦਿੱਤੇ ਆ। ਅਜੇ ਤੇ 13 ਤਰੀਕ ਦਾ ਇੰਤਜ਼ਾਰ ਕਰੋ, ਲਿਸਟ ਬੜੀ ਲੰਬੀ ਨਿਕਲਣੀ ਹੈ ਮੇਰੇ ਹਿਸਾਬ ਨਾਲ। ਠੀਕ ਹੈ। ਇਲੈਕਟੋਰਲ ਬੌਂਡ ਦਾ ਜਦੋਂ ਇਹ ਸਾਰਾ ਭੇਤ ਖੁੱਲਿਆ ਨਾ, ਫਿਰ ਪਤਾ ਲੱਗਣਾ। ਤਾਂ ਖੈਰ ਇਹ ਕਾਂਗਰਸ ਨੂੰ ਤੇ ਅੱਜ ਤੀਜੇ ਦਿਨ ਪਤਾ ਲੱਗਾ। ਇਹ ਖਬਰ ਜਿਹੜੀ ਆ ਪਹਿਲਾਂ ਹੀ ਆ ਗਈ ਸੀਗੀ, 3 ਦਿਨ ਪਹਿਲਾਂ ਹੀ ਇੱਕ ਇੰਗਲਿਸ਼ ਅਖਬਾਰ ਨੇ ਇਸ ਨੂੰ ਸ਼ਾਇਆ ਕਰ ਦਿੱਤਾ ਸੀਗਾ। ਤਾਂ ਉਹਦੇ ਵਿੱਚ ਸਾਫ਼ ਆ ਕਿ ਜਿਨ੍ਹਾਂ ਕੰਪਨੀਆਂ ਤੋਂ ਇਹਨਾਂ ਨੂੰ ਮਤਲਬ ਕਿ ਚੰਦਾ ਮਿਲਿਆ, ਚੰਦਾ ਨਹੀਂ, ਇਹ ਉਗਰਾਹੀ ਸ਼ਬਦ ਇਸਤੇਮਾਲ ਕਰ ਰਹੇ ਨੇ ਕਿ 30 ਕੰਪਨੀਆਂ ਐਸੀਆਂ ਜਿਨ੍ਹਾਂ ਤੇ ਈਡੀ, ਸੀਬੀਆਈ ਤੇ ਆਈਟੀ ਨੇ ਛਾਪੇ ਮਾਰੇ ਆ, ਤੇ ਉਹਨਾਂ ਨੇ ਆਪਾਂ ਨੂੰ 335 ਕਰੋੜ ਰੁਪਇਆ ਦਾਨ ਕੀਤਾ। ਮਤਲਬ ਕਿ ਸਾਫ਼ ਹੈ ਕਿ ਬੰਦੇ ਨੂੰ ਕੁੱਟੋ ਤੇ ਫਿਰ ਉਹਨੂੰ ਝਾੜੋ। ਪੁਲਿਸ ਵਾਲੇ ਐਂ ਤੇ ਕਰਦੇ ਹੁੰਦੇ ਸਨ ਚੌਂਕੀ ਥਾਣੇ 'ਚ, ਜਿਹੜਾ ਕੋਈ 4 ਕਿੱਲਿਆਂ ਵਾਲਾ ਉਹਨੂੰ ਜਾ ਕੇ 2 ਪੱਟੇ ਸਗੋਂ ਜ਼ੋਰ ਨਾਲ ਹੀ ਮਾਰਦੇ ਸੀ। ਨੰਗਮ ਲੰਗਮ ਦਾ ਲੱਗਦਾ ਇਹਨੇ ਕੀ ਦੇਣਾ ਜੀ। ਤੇ ਜਦੋਂ ਕੋਈ ਪਿੱਛੇ ਆਉਂਦਾ ਅਗਲਾ ਬੌੜੀ ਕਰਦਾ ਵੀ ਇੱਥੋਂ ਕਢਾਓ ਮੈਨੂੰ। ਇਹ ਭਾਜਪਾ ਨੇ ਵੀ ਫਾਰਮੂਲਾ ਅਖਤਿਆਰ ਕਰ ਲਿਆ ਲੱਗਦਾ। ਤਾਂ ਖੈਰ ਅਜੇ ਤਾਂ 13 ਤਰੀਕ ਦਾ ਇੰਤਜ਼ਾਰ ਕਰੋ, ਉਦੋਂ ਵੇਖੋ ਕੀ ਇਹਨਾਂ ਦੀ ਪੋਲ ਪੱਟੀ ਖੁੱਲਦੀ ਆ। ਤੇ ਦੂਜੀ ਗੱਲ ਇਹ ਆ ਕਿ ਕਾਂਗਰਸ ਵਾਲੇ ਅੱਡ ਰੌਂਡ ਹੈ, ਉਹਨਾਂ ਦੇ ਖਾਤੇ ਫਰੀਜ਼ ਕਰਤੇ, ਉਹ ਟ੍ਰਿਬਿਊਨਲ 'ਚ ਚਲੇ ਗਏ, ਟ੍ਰਿਬਿਊਨਲ ਨੇ ਖਾਤੇ ਅਨਫਰੀਜ਼ ਕਰ ਦਿੱਤੇ। ਤੇ ਕਮਾਲ ਦੀ ਗੱਲ ਹੈ 65 ਕਰੋੜ ਰੁਪਈਆ ਵਿੱਚੋਂ ਨਿਕਲ ਗਿਆ। ਦੱਸੋ ਲਓ। ਅੱਛਾ, ਉਹ ਕਹਿੰਦੇ ਸਾਡੇ ਤੇ ਪੈਸਾ ਲੁੱਟ ਕੇ ਲੈ ਗਏ 65 ਕਰੋੜ ਰੁਪਈਆ। ਮੁਲਕ ਜੇ ਕੰਮ ਚੱਲਣ ਡਿਆ। ਖੈਰ ਇਹ ਜਿਹੜੀ ਖਬਰ ਹੈ 3 ਦਿਨ ਪਹਿਲਾਂ ਆ ਗਈ ਸੀਗੀ ਕਿ ਇਹ ਜਿਹੜੀਆਂ ਕੰਪਨੀਆਂ ਨੇ, ਇਹ ਉਹ ਕੰਪਨੀਆਂ ਜਿਨ੍ਹਾਂ ਨੇ 335 ਕਰੋੜ ਰੁਪਈਆ ਡੋਨੇਸ਼ਨ ਦਿੱਤੀ ਆ, ਜਿਨ੍ਹਾਂ ਦੇ ਮਗਰ ਇਹਨਾਂ ਦੇ ਜਿਹੜੇ ਹਿੰਦੀ ਦਾ ਸ਼ਬਦ ਹੈ ਘਟਕ ਦਲ ਲੱਗੇ ਹੋਏ ਸਨ ਜੀ। ਤੇ ਪੀਐਮ ਸਾਹਿਬ ਹੁਣ ਕਹਿੰਦੇ ਬੰਗਾਲ ਜਾ ਸਕਦੇ ਨੇ ਜੀ। ਦੇਖੋ ਬੰਗਾਲ ਜਾਣਗੇ, ਬੰਗਾਲ ਦੇ ਵਿੱਚ ਹੀ ਪੋਲਰਾਈਜੇਸ਼ਨ ਕਰਨੀ ਇਹਨਾਂ ਨੇ। ਸੰਦੇਸ਼ ਖਾਲੀ ਏਰੀਆ ਜਿਹੜਾ ਉਹਦੇ ਵਿੱਚ ਜਾਣ ਦਾ ਪ੍ਰੋਗਰਾਮ ਸੰਭਾਵੀ ਹੈ, ਪੱਕਾ ਨਹੀਂ ਹੈ। 6 ਮਾਰਚ ਨੂੰ ਜਾ ਸਕਦੇ ਆ, ਤਾਂ ਉੱਥੋਂ ਸ਼ੁਰੂਆਤ ਹੋ ਸਕਦੀ ਹੈ ਪੋਲਰਾਈਜੇਸ਼ਨ ਦੀ। ਤੇ ਪੋਲਰਾਈਜੇਸ਼ਨ ਵੇਖ ਲਓ ਹੋ ਕਿਹਦੇ ਖਿਲਾਫ ਰਹੀ ਹੈ, ਮਮਤਾ ਬੈਨਰਜੀ, ਜਿਨੇ ਇਸੇ ਤਰ੍ਹਾਂ ਇੱਕ ਵਾਕਿਆ ਸੀਗਾ ਨੰਦੀਗ੍ਰਾਮ ਦਾ, ਜਿੱਥੋਂ ਐਸੀ ਗੇਮ ਪਲਟਾਈ ਕਿ 3 ਦਹਾਕਿਆਂ ਤੱਕ ਪੱਕੇ ਪੈਰੀ ਜਿਹੜੇ ਕਾਮਰੇਡ ਉੱਥੇ ਖੂੰਡਾ ਕੱਢ ਕੇ ਬੈਠੇ ਸੀ, ਅੱਜ ਲੱਭਿਆ ਨਹੀਂ ਲੱਭਦੇ। ਐਸਾ ਹੀ ਮਾਹੌਲ ਬਣਾਉਣ ਦਾ ਯਤਨ ਹੋਏਗਾ, ਗੱਲ ਯਾਦ ਰੱਖਣਾ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।